ਜਦੋਂ ਉਹ ਛੁੱਟੀ ਦੇ ਦੁਸ਼ਮਣ ਸਨ। ਅੱਛਾ। ਜਦੋਂ 2 ਮਹੀਨੇ ਦੀ ਛੁੱਟੀਆਂ ਆਉਂਦੀਆਂ ਤੇ ਬੱਚੇ ਸਾਡੇ, ਅਸੀਂ ਵੀ ਲੋਕ ਜੋ ਬੱਚੇ, ਉਹ ਦਿਲ ਕੰਬ ਜਾਂਦਾ ਕਿਉਂਕਿ ਜਬਰੀ ਸਾਹਿਬ ਤੇ ਬੈਠੇ ਨੇ। ਉਹ ਰਿਆਜ਼ੀ ਦੇ ਟੀਚਰ। ਅੱਛਾ। ਉਹ ਰਿਆਜ਼ੀ ਪੜ੍ਹਾਉਂਦੇ ਪਏ, ਸਾਰਾ ਸਾਲ ਪੜ੍ਹਾਉਂਦੇ ਪਏ ਨੇ ਬਗੈਰ ਕਿਸੇ ਪੈਸੇ ਜੋ ਆਪਣੀ ਤਨਖਾਹ। ਟਿਊਸ਼ਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਅੱਛਾ, ਉਹ ਇਸੇ ਤਰ੍ਹਾਂ ਹਾरून ਰਸ਼ੀਦ ਸਨ। ਅੱਛਾ, ਉਹ ਉਰਦੂ ਪੜ੍ਹਾਉਂਦੇ ਸਨ। ਅੱਛਾ। ਹੋਰ ਲੋਕ ਸਨ ਜੀ, ਮਸਲਨ ਇੱਕ ਅੰਗਰੇਜ਼ੀ ਦੇ ਸੰਸਥਾਨ ਸਨ। ਅੱਛਾ। ਅਨਵਰ ਕਮਾਲ ਸਾਹਿਬ ਸਨ। ਅੱਛਾ, ਇਹ ਸਭ ਸਿੰਪਲ ਔਰ ਡਿਵੋਟਿਡ ਲੋਕ ਜਿਨ੍ਹਾਂ ਦੇ ਖਿਆਲ ਵਿੱਚ ਬੱਚਿਆਂ ਦਾ ਤਾਲੀਮ ਯਾਫਤਾ ਹੋਣਾ, ਉਹਨਾਂ ਦੀ ਤਮਾਮ ਮਿਹਨਤ ਔਰ ਉਹਨਾਂ ਦੀ ਜ਼ਿੰਦਗੀ ਦਾ ਰਿਵਾਰਡ। ਸੋ ਉਹ ਸਕੂਲ ਸੀ, ਉੱਥੋਂ ਅਸੀਂ ਨਿਕਲੇ ਤੇ ਉਹ ਅੱਗੇ ਮਿਸਰੀ ਸ਼ਾਹ ਦੇ ਵਿੱਚ ਇੱਕ ਸਕੂਲ ਹੁੰਦਾ ਸੀ, ਇਸਲਾਮੀਆ ਹਾਈ ਸਕੂਲ। ਅੱਛਾ, ਇਸਲਾਮੀਆ ਹਾਈ ਸਕੂਲ। ਉਹ ਜਿਸ ਗਲੀ ਸੀ, ਗਲੀ ਦੇ ਐਂਡ ਤੇ ਸੀ, ਤੇ ਉਹ ਗਲੀ ਦਾ ਆਗਾਜ਼ ਹੁੰਦਾ ਸੀ ਡਾਕਟਰ ਹਫੀਜ਼ ਸਾਹਿਬ ਦਾ। ਅੱਛਾ, ਡਾਕਟਰ ਹਫੀਜ਼ ਬੜਾ ਖੂਬਸੂਰਤ ਆਦਮੀ। ਅਸੀਂ ਬੱਚੇ ਜਾਂਦੇ ਸਾਂ, ਅਸੀਂ ਉਹਨਾਂ ਨੂੰ ਦੇਖਦੇ ਹੁੰਦੇ ਸਾਂ। ਉਹ ਸਾਫ਼ ਆਦਮੀ ਸਨ, ਆਪ ਬਾਜ਼ੂ ਦੀ ਉਹ ਸ਼ਰਟ ਪਹਿਨਦੇ ਸਨ, ਪਤਲੂਨ ਪਹਿਨੀ, ਸਿਹਤਮੰਦ, ਔਰ ਬਹੁਤ ਹੀ ਐਨਕ ਲਗਾਈ ਹੁੰਦੀ ਸੀ। ਤੇ ਉਹ ਇੱਕ ਚਿਹਰਾ ਜਿਹੜਾ ਨਾ, ਇੱਕ ਹਮਦਰਦ ਦੋਸਤ ਦਾ, ਇੱਕ ਬਜ਼ੁਰਗ ਦਾ, ਔਰ ਜਿਹੜਾ ਫੇਸ ਸੀ, ਉਹ ਸਾਨੂੰ ਨਜ਼ਰ ਆ ਰਿਹਾ। ਉਹ ਸਾਡੇ ਨਵਾਜ਼ ਸ਼ਰੀਫ ਸਾਹਿਬ ਦੀ ਬੇਗਮ ਦੇ ਵਾਲਿਦ ਸਨ। ਅੱਛਾ, ਡਾਕਟਰ ਕੁਲਸੂਮ ਨਵਾਜ਼ ਵਾਲਿਦ ਸਨ। ਇਹ ਸਕੂਲ ਜਿਹੜਾ ਸੀ, ਇਹਦੇ ਕੋਲ ਇੱਕ ਕਿਸੇ ਜ਼ਮਾਨੇ 'ਚ ਹੁੰਦਾ ਸੀ, ਉਹ ਟਾਂਗਿਆਂ ਵਾਲੇ ਜਿਹੜੇ ਲੋਕ ਅਸਤਬਲ ਸੀ। ਅੱਛਾ। ਉਸ ਲਈ ਬਿਲਕੁਲ ਦੂਜੇ ਸਕੂਲਾਂ ਦੇ ਬੱਚੇ ਸਾਨੂੰ ਆਵਾਜ਼ਾਂ ਲਗਾਉਂਦੇ ਹੁੰਦੇ। ਅਸਤਬਲ ਹਾਈ ਸਕੂਲ। ਲੇਕਿਨ ਉਹ ਵੀ ਅੱਛਾ ਸਕੂਲ ਸੀ, ਖੁੱਲਾ ਸਕੂਲ ਸੀ। ਉੱਥੇ ਦੇ ਕੋਈ ਟੀਚਰ ਯਾਦ? ਹਾਂ, ਟੀਚਰ ਬਹੁਤ ਜ਼ਿਆਦਾ ਹੁੰਦੇ ਨੇ। ਤੇ ਉਹ ਉੱਥੇ ਸਫਾਈ ਦਾ ਖਾਸ ਖਿਆਲ ਰੱਖਦੇ। ਸਾਡੇ ਉਹ ਜਿਹੜੇ ਹੈਡ ਮਾਸਟਰ ਸਨ, ਤਾਹਿਰ ਕੁਰੈਸ਼ੀ ਸਾਹਿਬ, ਉਹ ਹੁਣ ਜਿਸਲੇ ਮੈਂ ਆਪਣੇ ਦਿਨ ਉਹਨਾਂ ਦੀ ਇਮੇਜ ਜਾਂ ਤਸਵੀਰ ਲਿਆਣਾ, ਉਹ ਜਿਵੇਂ ਇੱਕ ਪੁਰਾਣੇ ਜ਼ਮਾਨੇ ਦਾ ਬਿਊਰੋਕਰੇਟ ਹੁੰਦਾ। ਅੱਛਾ, ਸੂਟ ਪਾਉਂਦੇ ਸਨ, ਟਾਈ ਲਗਾਉਂਦੇ ਸਨ, ਔਰ ਬਹੁਤ ਡਿਸਿਪਲਿਨ ਦਾ ਕੰਮ, ਬਹੁਤ ਕੰਮ ਬੋਲਣ ਵਾਲੇ। ਔਰ ਮੇਰੇ ਵਾਲਿਦ ਦਾ ਕੋਈ ਬਹੁਤ ਤਾਲੁਕ ਹੋਣਾ, ਤੇ ਮੈਨੂੰ ਵਾਲਿਦ ਦੇ ਨਾਲ ਆਪਣੇ 2-3 ਦਫਾ ਉਹਨਾਂ ਦੇ ਕਮਰੇ ਜਾਣ ਦਾ ਇਤਿਹਾਸ ਪੜ੍ਹ ਗਿਆ। ਤੇ ਮੈਂ ਉਹਨਾਂ ਨੂੰ ਵੇਖਿਆ ਕਿਸ ਤਰ੍ਹਾਂ ਬੋਲਦੇ ਸਨ, ਕਿਸ ਤਰ੍ਹਾਂ ਬੈਠਦੇ ਸਨ। ਤੇ ਉਹ ਉਸ ਜ਼ਮਾਨੇ 'ਚ ਸਭ ਤੋਂ ਵੱਡੀ ਸ਼ਖਸੀਅਤ ਸਨ ਜੋ ਕਿ ਜਿਹਨੂੰ ਪਰਸਨਲ ਦੇਖਣ ਦਾ ਮੌਕਾ ਮਿਲਿਆ। ਸੋ ਉਹਨਾਂ ਦੇ ਇਮੇਜ ਜਿਹੜੇ ਨੇ, ਇਮੇਜਿਸ ਬਹੁਤ ਵਾਜ਼ਿਆ ਨੇ ਦਿਲ ਵਿੱਚ ਉਹ ਗੱਲਾਂ ਦੀ। ਸ਼ਾਦਬਾਗ ਰਹਿੰਦੇ ਸਨ, ਕਦੀ ਉੱਥੋਂ ਲੰਘਦੇ ਵੀ ਸਨ ਸਾਡੇ ਇਲਾਕੇ ਦੇ ਵਿੱਚ। ਸੋ ਉਹ ਸਕੂਲ ਦੀਆਂ ਯਾਦਾਂ ਵੀ ਬਹੁਤ ਨੇ। ਤੇ ਘਰ ਤੁਹਾਡਾ ਮੁੱਚੀ ਦਾ ਸੀ? ਨਹੀਂ, ਵਸਨਪੁਰ ਆ ਗਏ। ਵਸਨਪੁਰ ਹੀ ਆ ਗਏ ਤੇ ਘਰ ਵੀ ਉੱਥੇ ਹੀ ਆ ਗਿਆ। ਠੀਕ ਹੈ। ਤੇ ਫਿਰ ਕਾਲਜ? ਜੀ, ਅਸਲ ਵਿੱਚ ਉਹ ਸਾਰਾ ਇਲਾਕਾ ਹੀ ਸਮਝੋ ਕਿ ਐਸਾ ਸੀ ਕਿ ਜਿੱਥੇ ਗਵਰਨਮੈਂਟ ਦੀਆਂ ਡਾਇਰੈਕਟ ਸਹੂਲਤਾਂ ਨਹੀਂ ਸਨ ਪਹੁੰਚੀਆਂ। ਠੀਕ ਹੈ। ਲੇਕਿਨ ਲੋਕਾਂ ਨੇ, ਉੱਥੋਂ ਦੇ ਲੋਕਾਂ ਨੇ ਜਾਂ ਦੂਸਰੇ ਇਲਾਕੇ ਲੋਕਾਂ ਨੇ ਮਿਲ ਕੇ ਜਿਹੜੇ ਤਾਲੀਮੀ ਇਦਾਰੇ, ਹਸਪੀਟਲ ਬਣਾਏ, ਉੱਥੇ ਮੌਜੂਦ ਨੇ। ਸੋ ਉੱਥੇ ਅਸੀਂ ਬਹੁਤ ਹੀ ਤਾਰੀਖੀ ਕਾਲਜ, ਇਸਲਾਮੀਆ ਕਾਲਜ ਰੇਲਵੇ ਰੋਡ, ਉੱਥੇ ਫਸਟ ਸਟੇਜ ਦਾਖਲਾ ਲਿਆ। ਔਰ ਇਹ ਤਾਂ ਪਾਕਿਸਤਾਨ ਬਣਨ ਤੋਂ ਬਾਅਦ ਕਾਫੀ ਅਜੀ ਬਹੁਤ ਬਾਅਦ ਦੀ ਹੈ, ਇਹ ਤੇ 63 ਦੀ ਗੱਲ। 63। ਤੋ ਉਹ ਇਸਲਾਮੀਆ ਕਾਲਜ ਰੇਲਵੇ ਰੋਡ, ਉਹਦੀ ਤਾਰੀਖੀ ਸ਼ਾਨ ਸ਼ੌਕਤ ਬਾਕੀ ਸੀ। ਕੁਝ ਟੀਚਰ ਵੀ ਆਲੀ ਬਾਕੀ ਸਨ ਜਿਨ੍ਹਾਂ ਨੇ ਮੂਵਮੈਂਟ ਵਿੱਚ ਹਿੱਸਾ ਲਿਆ ਹੋਇਆ ਸੀ, ਔਰ ਮੂਵਮੈਂਟ ਦੇ ਹਵਾਲੇ ਨਾਲ ਉਹਨਾਂ ਦੀ ਪਹਿਚਾਣ ਹੈ। ਇਲਮੁद्दीन ਸਾਲਕ, ਪ੍ਰੋਫੈਸਰ ਇਲਮੁद्दीन ਸਾਲਕ ਸਾਹਿਬ, ਉਹ ਉਸ ਜ਼ਮਾਨੇ 'ਚ ਵਾਈਸ ਪ੍ਰਿੰਸੀਪਲ ਵੀ ਸਨ। ਫਿਰ ਅਬਦੁਲ ਹਈ ਸਾਹਿਬ ਹੁੰਦੇ ਸਨ, ਉਹ ਵੀ ਨੰਬਰ 2 ਟੀਚਰ ਸਨ ਉੱਥੇ, ਔਰ ਬਹੁਤ ਹੀ ਮਾਰੂਫ ਤਹਿਰੀਕ ਦੇ ਹਵਾਲੇ ਨਾਲ। ਉਸ ਲਈ ਅੰਜਮਨ ਦੇ ਅੰਡਰ ਹੀ ਹੈ, ਅੰਜਮਨ ਦੇ ਸਰਕਾਰੀ ਨਹੀਂ ਹਲੇ ਜੀ ਨਹੀਂ, ਬਾਅਦ ਵਿੱਚ ਆ ਕੇ। ਤੇ ਹੋਰ ਕੋਈ ਟੀਚਰ ਯਾਦ ਹੈ ਇਸਲਾਮੀਆ ਕਾਲਜ ਦਾ? ਇਸਲਾਮੀਆ ਕਾਲਜ ਦੇ ਅਬਦੁਲ ਹਈ ਸਾਹਿਬ ਜਿਹੜੇ ਨੇ,
ਉਹ ਸਾਨੂੰ ਜਿਓਗ੍ਰਾਫੀ ਪੜ੍ਹਾਉਂਦੇ ਸਨ ਜੀ, ਅੱਛਾ ਤੇ ਬਹੁਤ ਸਖਤ ਡਿਸਪਲਿਨ ਬਹੁਤ ਹੀ ਡਿਸਪਲਿਨ। ਮਗਰ ਮੈਨੂੰ ਇੱਕ ਦਿਨ ਯਾਦ ਹੈ ਜੀ, ਉਹ ਮੇਰੇ ਨਾਲ ਉਹ ਬੈਂਚ ਫੈਲੋ ਹੁੰਦੇ ਸਨ ਜਾਗੀਰ ਬਦਰ ਸਾਹਿਬ, ਤੇ ਉਹ ਪਏ ਸੀ ਬੈਠੇ ਆ ਆਪਣੇ ਜਾਗੀਰ ਹਾਂ ਪੀਪਲਸ ਪਾਰਟੀ ਵਾਲੇ ਸੀ। ਅੱਛਾ ਜੀ ਬੈਠੇ ਉਹ ਮੇਰੇ ਬਾਹਰ ਉੱਠ ਕੇ ਜਾਣਾ ਸੀ ਕਲਾਸ ਚ। ਔਰ ਉਸ ਜ਼ਮਾਨੇ 'ਚ ਇਸ ਤੋਂ ਵੱਡੇ ਕ੍ਰਾਈਮ ਦਾ ਤਸੱਵੁਰ ਨਹੀਂ ਸੀ ਕਿ ਅਬਦੁਲ ਹਈ ਸਾਹਿਬ ਦੀ ਕਲਾਸ ਵਿੱਚੋਂ ਕੋਈ ਪਰਮਿਸ਼ਨ ਲਿਆ ਬਗੈਰ ਨਹੀਂ। ਲੇਕਿਨ ਆਮੇ ਸਾਹਿਬ ਮੈਂ ਜਾਣਾ ਸੀ, ਮੈਂ ਉੱਠ ਕੇ ਮੈਂ ਬੈਂਚ ਤੋਂ ਉੱਠ ਕੇ ਦਰਵਾਜ਼ੇ ਤੇ ਗਿਆ, ਦਰਵਾਜ਼ਾ ਖੋਲ ਕੇ ਬਾਹਰ ਨਿਕਲ ਗਿਆ। ਉਹ ਜਾਂ ਤੇ ਪੜ੍ਹਾਉਣ ਦੇ ਵਿੱਚ ਮਸਰੂਫ ਸਨ, ਪਤਾ ਨਹੀਂ ਚੱਲਿਆ, ਜਾਂ ਕਿਤਾਬ ਕੋਈ ਅੱਗੇ ਉਹਨਾਂ ਦੀ ਉਹਨੂੰ ਪਤਾ ਨਹੀਂ ਲੱਗਾ। ਠੀਕ ਹੈ। ਤੇ ਮੈਂ ਜਦੋਂ ਬਾਹਰ ਆ ਗਿਆ ਤਾਂ ਮੈਂ ਕਿਹਾ ਮੈਨੂੰ ਆਵਾਜ਼ ਰੋਕਿਆ ਨਹੀਂ ਗਿਆ ਮੈਂ। ਔਰ ਦੂਸਰੇ ਦਿਨ ਜੋ ਮੈਂ ਗਿਆ ਤੇ ਮੇਰਾ ਖਿਆਲ ਸੀ ਕਿ ਸ਼ਾਇਦ ਕੁਛ ਹੋਏ ਕੱਲ ਦੇ ਜਿਹੜਾ ਇਹ ਕੀਤਾ ਇਸ ਤਰ੍ਹਾਂ ਵੱਡਾ ਸ਼ੁਰੂ ਹੋ ਗਿਆ, ਲੇਕਿਨ ਨਹੀਂ। ਤੇ ਉਹ ਉਹਨਾਂ ਜ਼ਮਾਨੇ ਦੇ ਕਹਿ ਲਵੋ ਕਿ ਅੱਲਾਹ ਤਾਲਾ ਦੀ ਮਿਹਰਬਾਨੀ ਦਾ ਇੱਕ ਉਹ ਸਬੂਤ ਬਣ ਗਿਆ। ਤੇ ਇੱਥੋਂ ਤੁਸੀਂ ਮਾਸਟਰਸ ਐਫਏ ਕੀਤਾ ਇੱਥੋਂ ਆਪਣਾ ਇਸਲਾਮੀਆ ਕਾਲਜ? ਹਾਂਜੀ ਕੀਤਾ, ਕਿਉਂਕਿ ਉਸ ਜ਼ਮਾਨੇ ਜੋ ਤਕਸੀਮ ਹੋ ਚੁੱਕੀ ਸੀ। अब BA ਦੀ ਕਲਾਸਿਸ ਜਿਹੜੀਆਂ ਨੇ ਹਾਂ 4 ਸਾਲ ਦੇ ਹੋ ਗਏ, ਉਹ ਚਲੇ ਗਈਆਂ ਸਨ ਸਿਵਲ ਲਾਈਨ, ਸਿਵਲ ਲਾਈਨ, ਠੀਕ ਤੇ ਬਾਕੀ ਇੱਥੇ ਆ ਗਏ। ਤੇ ਉਹ BA 'ਚ ਵਾਲਿਦ ਸਾਹਿਬ ਚਾਹੁੰਦੇ ਨੇ ਕਿ ਮੈਂ ਇਸਲਾਮੀਆ ਕਾਲਜ ਕੰਟੀਨਿਊ ਕਰਾਂ ਸਿਵਲ ਲਾਈਨ, ਲੇਕਿਨ ਕੋਈ ਦੋਸਤ ਸਾਡੇ ਜਿਹੜੇ ਨੇ ਉਹ ਕਲਾਸ ਫੈਲੋ ਉਹ MAO ਕਾਲਜ ਜਾ ਰਹੇ ਸੀ। ਅੱਛਾ ਅੱਛਾ। ਤਾਂ ਮੈਂ ਵੀ ਉੱਥੇ ਜਾ ਕੇ ਫਾਰਮ ਫਿਲਅਪ ਕਰਕੇ ਦਿੱਤਾ, ਐਡਮਿਸ਼ਨ ਹੋ ਗਿਆ। ਉਸ ਵੇਲੇ ਦੇ MAO ਕਾਲਜ ਦਾ ਮਿਆਰ ਵੀ ਉਸ ਜ਼ਮਾਨੇ ਦੇ ਵਿੱਚ ਉੱਥੇ ਜਿਹੜੇ ਪ੍ਰਿੰਸੀਪਲ ਸਾਹਿਬ ਸਨ, ਦੇਖੋ ਦਿਲਾਵਰ ਸਾਹਿਬ ਦੇਖੋ ਨਾ, ਉਹ ਕਿਆ ਅਜੀਬ ਚੀਜ਼।